ਮੀਆਂ ਆਸਫ ਅਲੀ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਆ ਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਜਿਹੜੀਆਂ ਕਿਸਾਨਾਂ ਦੀ ਮੂਵਮੈਂਟ ਚੱਲਦੀ ਪਈ ਆ ਚੜ੍ਹਦੇ ਪੰਜਾਬ 'ਚ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਸੰਗਰੂਰ ਦੇ ਜਿਹੜੇ ਪ੍ਰਧਾਨ ਆ ਉਹ ਮੇਰੇ ਨਾਲ ਆ। ਜੀ ਆਇਆਂ ਨੂੰ ਜੀ। ਜੀ ਆਇਆਂ ਨੂੰ ਜੀ। ਠੀਕ ਹੈ ਜੀ। ਤੇ ਪਹਿਲੇ ਤੇ ਆਪਣਾ ਨਾਂ ਦੱਸੋ। मैं राजपाल सिंह जी पिंड मंगवाल ਜ਼ਿਲ੍ਹਾ ਸੰਗਰੂਰ ਇੰਡੀਆ ਪੰਜਾਬ ਸੇ ਆਏ ਹਾਂ ਜੀ। ਮੈਂ ਦੇਖੋ ਬੜਾ ਚੰਗਾ ਲੱਗਿਆ ਤੁਸੀਂ ਇੱਥੇ ਆਏ ਤੇ ਬਾਕੀਆਂ ਨਾਲ ਤੇ ਸਾਰੇ ਲੋਕਾਂ ਨਾਲ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਆਉਣ ਜਾਣ ਦੇ ਬਾਰੇ 'ਚ। ਹੁਣ ਤੁਹਾਡੇ ਨਾਲ ਸਪੈਸ਼ਲੀ ਗੱਲ ਆ ਜਿਹੜੀ ਖਾਲਿਸਤਾਨ ਮੈਂ ਕਿਸਾਨ ਅੰਦੋਲਨ ਦੇ ਬਾਰੇ 'ਚ ਕਰਨੀ ਆ। ਦੱਸੋ ਇਹ ਜਿਹੜਾ ਕਿਸਾਨ ਧਰਨਾ ਚੱਲ ਰਿਹਾ ਵਾ ਇਹਦੇ ਬਾਰੇ ਸਾਡਾ ਤਕਰੀਬਨ ਜੀ ਪਿਛਲੀ 26 ਤਰੀਕ ਨੂੰ ਅੱਜ ਦਿੱਲੀ ਦੀਆਂ ਬਾਰਡਰਾਂ ਤੇ ਕਿਸਾਨ ਸਾਰੇ ਧਰਮਾਂ ਦੇ ਲੋਕ ਬੈਠੇ ਨੇ। 1 ਸਾਲ ਹੋ ਗਿਆ ਪੂਰਾ ਤੇ ਆਸ ਹੈ ਵੀ ਸਾਨੂੰ ਵੀ ਮਤਲਬ ਸਾਡਾ ਨੇੜੇ ਲੱਗਣ ਦੇ 29 ਤਰੀਕ ਤੱਕ ਸਾਡੀ ਇੰਡੀਆ ਸਰਕਾਰ ਨੇ ਟਾਈਮ ਲੈਤਾ ਹੈ। ਉਸ ਤੋਂ ਬਾਅਦ ਉਹਨਾਂ ਦਾ ਸੈਸ਼ਨ ਹੋਣਾ ਹੈ। ਉਸ ਤੋਂ ਬਾਅਦ ਦੇਖੋ ਕੀ ਨਤੀਜੇ ਦਿੰਦੇ ਨੇ। ਨਹੀਂ ਇਹ ਤੁਸੀਂ ਉੱਥੇ ਕਿੰਨਾ ਚਿਰ ਰਹੇ ਹੋ? ਤਕਰੀਬਨ ਉੱਥੇ ਅਸੀਂ ਲਗਭਗ ਮੈਂ 8-9 ਮਹੀਨੇ ਰਿਹਾ ਜੀ ਲਗਾਤਾਰ। ਆਪ ਤੁਸੀਂ ਉੱਥੇ ਬੈਠੇ ਰਹੇ? 8 ਹਾਂ ਜੀ 8-9 ਮਹੀਨੇ। ਟਰੈਕਟਰ ਸਾਰਾ ਸਾਧਨ ਮੇਰਾ ਉੱਥੇ ਖੜਾ ਹੈ ਟਿਕਰੀ ਬਾਰਡਰ ਤੇ। ਹਾਂਜੀ। ਅੱਛਾ ਨਹੀਂ ਤੇ ਉੱਥੇ ਕਿਉਂ ਖੜਾ ਕੀਤਾ ਹੋਇਆ ਸਾਲ ਤੋਂ ਟਰੈਕਟਰ? ਟਰੈਕਟਰ ਦੇ ਵਿੱਚ ਸਮਾਨ ਗਿਆ ਜੀ ਸਾਡੇ ਕੱਪੜੇ ਕੁੱਪੜੇ ਵਗੈਰਾ ਨਹਾਉਣ ਨੂੰ ਵਾਸਤੇ ਯਾਰ ਗੁਸਲਖਾਨੇ ਵਗੈਰਾ ਰਿਹਾਇਸ਼ੀ ਕੈਂਪ ਸਾਰਾ ਸਾਧਨ ਅਸੀਂ ਪਿੰਡੋਂ ਲੈ ਕੇ ਤਾਂ 5-6 ਘੰਟਿਆਂ 'ਚ ਪਹੁੰਚੇ ਅਸੀਂ ਬਾਰਡਰਾਂ ਤੇ ਜੀ। ਸਾਡੇ ਟਰੈਕਟਰ ਬਾਰਡਰ 'ਤੇ ਬੈਠੇ ਨੇ, ਬਜ਼ੁਰਗ ਬੈਠੇ ਨੇ। ਰਾਤਾਂ ਸਾਲ ਹੋ ਗਿਆ ਉਹਨਾਂ ਨੂੰ ਪੂਰਾ ਅੰਦੋਲਨ ਦੇ ਵਿੱਚ। ਸਾਰੇ ਪੰਜਾਬ ਨੇ, ਸਾਰੇ ਇੰਡੀਆ ਦਾ ਅੰਦੋਲਨ ਹੈ ਜਿਨ੍ਹਾਂ ਨੇ ਲੋਕਾਂ ਨੇ ਵੱਧ ਤੋਂ ਵੱਧ ਸਰਕਾਰ ਦੇ ਖਿਲਾਫ ਮੋਰਚਾ ਲਾਇਆ। ਅੱਛਾ ਇਹ ਬੜੀ ਵੱਡੀ ਮੂਵਮੈਂਟ ਆ। ਮੇਰਾ ਖਿਆਲ ਹੈ ਇਸ ਸਦੀ ਦੇ ਵਿੱਚ ਪੂਰੀ ਦੁਨੀਆ 'ਚ ਕੋਈ ਐਡੀ ਵੱਡੀ ਨਹੀਂ ਚੱਲੀ ਕਿ 1 ਸਾਲ ਹੋ ਗਿਆ ਉੱਥੇ ਬੈਠੇ। ਉਹਨਾਂ ਇਹ ਜੀ ਪਹਿਲਾ ਹੈ ਜਿਹੜਾ ਅੰਦੋਲਨ ਹੋਇਆ, ਮਤਲਬ ਪਹਿਲਾ ਇਹ ਦਿੱਲੀ ਦੇ ਵਿੱਚ ਇਹੋ ਜਿਹਾ ਪਹਿਲੀ ਵਾਰ ਆਇਆ ਸਾਡੇ। ਨਹੀਂ ਦਿੱਲੀ 'ਚ ਕੀ ਮੈਨੂੰ ਤਾਂ ਲੱਗਦਾ ਪੂਰੀ ਦੁਨੀਆ 'ਚ ਐਡਾ ਵੱਡਾ ਕੋਈ ਨਹੀਂ ਹੋਇਆ। ਇੰਟਰਨੈਸ਼ਨਲ ਹੋਇਆ ਜੀ ਸਾਰੇ। ਹਾਂਜੀ ਪੂਰਬੀ ਸ਼ਾਂਤੀ ਨਾਲ ਚੱਲ ਰਿਹਾ ਅੰਦੋਲਨ। ਤੇ ਪੂਰਾ ਇਹਦੇ ਵਿੱਚ ਤੁਸੀਂ ਕਿਵੇਂ ਪਲਾਨ ਕੀਤਾ? ਕਿਵੇਂ ਇੰਨੇ ਲੋਕ ਉੱਥੇ 1 ਸਾਲ ਤੋਂ ਇਕੱਠੇ ਬੈਠੇ ਆ, ਘਰ-ਬਾਰ ਸਾਰਾ ਕੁਝ ਛੱਡ ਕੇ? ਤਕਰੀਬਨ ਜੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ, ਸੰਘਰਸ਼ ਜਥੇਬੰਦੀਆਂ, ਸਾਰੀਆਂ ਉਗਰਾਹਾਂ ਜਥੇਬੰਦੀਆਂ, ਜਿੰਨੀਆਂ ਵੀ 31 ਜਥੇਬੰਦੀਆਂ ਨੇ ਮੀਟਿੰਗ ਰੱਖ ਕੇ ਇਹ ਅੰਦੋਲਨ ਪਿੰਡਾਂ 'ਚੋਂ ਸ਼ੁਰੂ ਕਰਕੇ ਜ਼ਿਲ੍ਹਿਆਂ 'ਚੋਂ ਲੈ ਕੇ ਪੰਜਾਬ 'ਚੋਂ ਲੈ ਕੇ ਤਾਂ ਦਿੱਲੀ ਦੇ ਬਾਰਡਰਾਂ ਤੇ ਲੈ ਕੇ ਪਹੁੰਚਿਆ ਇਹਨਾਂ ਨੂੰ। ਹਾਂਜੀ ਸਾਰਾ ਸਿਸਟਮ ਤੋਂ ਹੇਠਾਂ ਤੋਂ ਲੈ ਕੇ ਉੱਪਰ ਤੱਕ ਤਾਂ ਇਹ ਇੰਡੀਆ ਅੰਦੋਲਨ ਬਣਾਤਾ। ਨਹੀਂ ਮੈਂ ਇਹੀ ਸਿਸਟਮ ਮੈਂ ਜਾਣਨਾ ਚਾਹੁੰਦਾ ਕਿਉਂਕਿ ਕੋਈ ਆਸਾਨ ਕੰਮ ਨਹੀਂ। ਇੱਥੇ 5 ਬੰਦੇ ਜਾ ਕੇ ਕਿਤੇ ਬੈਠਣਾ, ਚੌਥੇ ਦਿਨ ਘਰ ਆਉਣਾ ਪੈ ਜਾਂਦਾ। ਹਾਂਜੀ ਇਹ ਕੀ ਸਿਸਟਮ ਸੀ ਐਸਾ? ਕਿਵੇਂ ਤੁਸੀਂ ਉਹਨੂੰ ਪੂਰਾ ਆਰਗੇਨਾਈਜ਼ ਕੀਤਾ? ਦੇਖੋ ਜਿਹੜੇ ਸਾਡੇ ਜਥੇਬੰਦੀਆਂ ਨੇ, ਪੰਜਾਬ ਦੇ ਲੀਡਰ ਨੇ ਜੀ, ਸਾਡੇ ਆਗੂ ਨੇ ਜਥੇਬੰਦੀਆਂ ਦੇ, ਉਹ ਸੁੱਝੇ ਹੋਏ ਨੇ। ਉਹ ਮਤਲਬ 40-50 ਸਾਲਾਂ ਦਾ ਉਹਨਾਂ ਦਾ ਤਜਰਬਾ ਹੈ ਜਥੇਬੰਦੀਆਂ ਦੇ ਵਿੱਚ ਘੋਲ ਲੜਨਾ, ਕਿਵੇਂ ਉਹ ਕਰਨਾ ਹੈ। ਉਹਨਾਂ ਨੇ ਹੇਠਾਂ ਤੋਂ ਲੈ ਕੇ ਵੱਡੇ ਪੱਧਰ ਤੱਕ ਪਿੰਡਾਂ ਦੇ ਵਿੱਚ ਡਿਊਟੀਆਂ ਲਾ ਕੇ ਜਥੇ 10-10 ਦੇ, 20-20 ਬੰਦਿਆਂ ਦੇ, 50-50 ਬੰਦਿਆਂ ਦੇ, 30-30 ਬੰਦਿਆਂ ਦੇ, ਮਤਲਬ ਹਫ਼ਤੇ ਬਾਅਦੋਂ ਨਵੇਂ ਵਗ ਜਾਂਦੇ ਤੇ ਪੁਰਾਣੇ ਬੰਦੇ ਆ ਜਾਂਦੇ ਤੇ ਐਂ ਅੰਦੋਲਨ ਚਲਾਇਆ। ਅੱਛਾ ਨਹੀਂ ਉਹਨਾਂ ਦਾ ਘਰ ਦਾ ਸਿਸਟਮ ਵੀ ਚੱਲਦਾ ਰਿਹਾ? ਨਾਲ ਦੀ ਨਾਲ ਫਸਲ ਦਾ ਸਿਸਟਮ ਸਾਂਭਣਾ, ਘਰ ਦਾ ਸਿਸਟਮ ਸਮਝਣਾ, ਮਤਲਬ ਦੂਜੇ ਵੀ ਲੋਕ ਮਦਦ ਕਰਦੇ ਤੇ, ਗਵਾਂਢੀ ਮਦਦ ਕਰਦੇ ਤੇ ਆ ਕੇ ਫਸਲ ਤੇ। ਦਿੱਲੀ ਅਸੀਂ ਉਹਦੀ ਹਾਂ ਹਾਂਜੀ। ਇਹ ਦੱਸੋ ਜ਼ਰਾ, ਇਹ ਗੱਲ ਬੜੀ ਵੱਡੀ ਹੈ। ਤੇ ਜਿਹੜੀ ਮਤਲਬ ਸਾਡੇ ਕਿਸੇ ਦੀ ਮਤਲਬ ਫਸਲ 'ਚ ਰੇਹ ਪਾਉਣਾ ਹੈ, ਪਾਣੀ ਲਾਉਣਾ ਹੈ, ਉਹ ਗਵਾਂਢੀ ਔਰਤਾਂ ਸਾਡੀਆਂ ਬੀਬੀਆਂ ਹੱਥ ਵਟਾਉਂਦੀਆਂ ਤੀਆਂ ਤੇ ਮਤਲਬ ਜਿੰਨੇ ਪਿੰਡ ਦੇ ਤੇ ਉਹ ਵੀ ਉਹਨਾਂ ਨੇ ਸਾਡੇ ਨਾਲ ਹੱਥ ਵਟਾਇਆ। ਰੇਹ ਪੱਤਾ, ਸਬਜ਼ੀ, ਪਾਣੀ ਲਾਉਣਾ, ਕਣਕ ਨੂੰ, ਜੀਰੀਆਂ ਨੂੰ ਪਾਣੀ ਲਾਉਣਾ, ਸਾਰਾ ਗਵਾਂਢੀਆਂ ਨੇ ਵੀ ਸਾਡੇ ਨਾਲ ਆ ਕੇ ਮਦਦ ਕਰੀ ਹੈ। ਇਹ ਬੜੀ ਵੱਡੀ ਗੱਲ ਆ ਔਰ ਚੱਲ ਵੀ ਐਵੇਂ ਹੀ ਸਕਦਾ ਕਿ ਹਰ ਬੰਦੇ ਦੀ ਫਸਲ ਵੀ ਚੱਲ ਰਹੀ ਆ ਔਰ ਉਹਨਾਂ ਦਾ ਘਰ ਵੀ ਚੱਲ ਰਿਹਾ ਵਾ। ਉਹ ਨਹੀਂ ਹੈ ਤੇ ਉਹਦੇ ਹਮਸਾਏ ਆ ਕੇ ਉਹਨੂੰ ਬਕਾਇਦਾ ਉਹਦੇ ਜਿਹੜੇ ਨੇਬਰ ਦਾ ਨਾਲ ਦੇ ਆ ਉਹ ਆ ਕੇ ਕਰ ਰਹੇ ਆ। ਹਾਂਜੀ ਤੇ ਅੱਛਾ ਉੱਥੇ ਜਿਹੜਾ ਸੀਗਾ ਰਹਿਣ ਦਾ, ਖਾਣ ਪੀਣ ਦਾ, ਉਹ ਕਿਵੇਂ ਚੱਲਿਆ? ਉਹ ਸਾਡਾ ਜੀ ਪਿੰਡਾਂ ਦੇ ਵਿੱਚੋਂ ਤਕਰੀਬਨ ਹਰਿਆਣਾ ਹੋਰ ਸਾਰੇ ਮਤਲਬ ਸਮਾਨ ਪਹੁੰਚਾਉਂਦੇ ਤੇ ਦੁੱਧ ਵਗੈਰਾ, ਲੱਸੀ ਵਗੈਰਾ। ਤੋੜਾ ਤਾਂ ਕਿਸੇ ਦਾ ਚੀਜ਼ ਦਾ ਵੀ ਨਹੀਂ ਰਿਹਾ। ਜਿਹੜਾ ਸਮਾਨ ਪਿੰਡਾਂ ਦੇ ਵਿੱਚ ਮਤਲਬ ਆਟਾ ਪਾਣਾ, ਖੰਡ ਵਗੈਰਾ, ਹੋਰ ਰਾਸ਼ਨ ਵਗੈਰਾ ਮਤਲਬ ਲੈ ਕੇ ਜਾਂਦੇ ਸੀ ਆਏ ਹਫ਼ਤੇ। ਅੱਛਾ ਅੱਛਾ ਇਹ ਬੜੀ ਗੱਲ ਆ ਕਿ ਅੰਦੋਲਨ ਜਿਹੜਾ ਚਲਾਇਆ ਵਾ, ਕਿਸਾਨ ਮੂਵਮੈਂਟ ਚੱਲੀ ਹੈ। ਮੈਂ ਕਹਿੰਦਾ ਹੁੰਦਾ ਕਿ ਪਹਿਲੇ ਦਾ ਤੇ ਮੈਨੂੰ ਤਾਰੀਖ ਦੇ ਵਿੱਚ ਵੀ ਕੋਈ ਐਡੀ ਵੱਡੀ, ਉੱਦਾਂ ਤਹਿਰੀਕਾਂ ਬਹੁਤ ਚੱਲੀਆਂ। ਜਿਹੜਾ ਚੀਨ ਵਾਲਾ ਜਿਹੜਾ ਲੌਂਗ ਮਾਰਚ ਉਹ ਵੀ ਬੜਾ ਲੰਮਾ ਸੀ, ਪਰ ਇਹ ਜਿਹੜਾ ਇੱਕ ਧਰਨਾ ਦੇਣਾ ਮੌਜੂਦਾ ਸਦੀ ਦੇ ਵਿੱਚ ਐਸਾ ਕੋਈ ਹੱਲ ਨਹੀਂ ਹੋਇਆ। ਇੱਕ ਤਹਿਰੀਰ ਸਕੁਆਇਰ ਵਾਲਾ, ਮਿਸਰ ਵਾਲਾ ਵਾਕਿਆ ਜ਼ਰੂਰ ਸੀਗਾ ਕਿ ਉੱਥੇ ਬੈਠੇ ਰਹੇ ਕਈ ਮਹੀਨੇ ਲੋਕ,
ਪਰ ਐਡਾ ਵੱਡਾ ਮਾਮਲਾ ਕਦੀ ਵੀ ਦੇਖਣ ਨੂੰ ਨਹੀਂ ਮਿਲਿਆ। ਸਾਲ ਪੂਰਾ ਹੋ ਗਿਆ ਉੱਥੇ ਧਰਨਾ ਦੇ ਕੇ ਬੈਠੇ ਹੋਏ, ਔਰ ਮੁਤਾਲਬਾ ਉਹੀ ਹੈ ਕਿ ਕਾਨੂੰਨ ਜਿਹੜੇ ਆ ਖੇਤੀ ਦੁਸ਼ਮਣ ਕਾਨੂੰਨ ਵਾਪਸ ਹੋਣਗੇ ਤੇ ਅਸੀਂ ਵਾਪਸ ਜਾਵਾਂਗੇ। ਇਹ ਬਹਰਹਾਲ ਮੈਂ ਕਹਿੰਦਾ ਕਿ ਬੇਮਿਸਾਲ ਤਹਿਰੀਕ ਆ, ਤੇ ਪਾਕਿਸਤਾਨੀ ਕਿਸਾਨ ਆ ਜਿਹੜਾ ਸਾਡਾ ਪੰਜਾਬ ਇੱਧਰ ਦਾ ਚੜ੍ਹਦੇ ਪੰਜਾਬ ਤੋਂ ਨਹੀਂ ਲਹਿੰਦੇ ਪੰਜਾਬ ਦੇ ਕਿਸਾਨ ਨੂੰ ਵੀ ਚਾਹੀਦਾ ਉਹ ਵੀ ਸੋਚੇ, ਔਰ ਚੜ੍ਹਦੇ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਤੋਂ ਸਬਕ ਹਾਸਲ ਕਰੇ ਤੇ ਉਸ ਅੰਦਾਜ਼ 'ਚ ਕੰਮ ਕਰੇਗਾ ਤੇ ਇਹਨਾਂ ਦੇ ਵੀ ਹੁਣੇ ਆ। ਨਹੀਂ ਤੇ ਇਹਨਾਂ ਨਾਲ ਵੀ ਸ਼ੂਗਰ ਕੈਨ ਦੇ ਵਿੱਚ ਕਣਕ 'ਚ ਜ਼ਿਆਦਤੀਆਂ ਹੁੰਦੀਆਂ ਰਹਿਣੀਆਂ। ਪਰ ਉਹ ਜਿਹੜਾ ਕੰਮ ਇਹਨਾਂ ਨੇ ਕੀਤਾ ਚੜ੍ਹਦੇ ਪੰਜਾਬ ਵਾਲਿਆਂ ਨੇ ਕਰਕੇ ਦਿਖਾ ਦਿੱਤਾ ਕਿ ਕਿੱਦਾਂ ਤਹਿਰੀਕ ਚੱਲਦੀ ਹੈ।